अस्सलामुअलैकुम जी, मैं ਤੁਹਾਡਾ ਮੇਜ਼ਬਾਨ ਅਲੀ ਇਮਰਾਨ, ਪੰਜਾਬ ਦੇ ਰੰਗ ਅਲੀ ਇਮਰਾਨ ਦੇ ਸੰਗ। ਅੱਜ ਅਸੀਂ ਆਏ ਹਾਂ ਜੀ ਹਕੀਮ ਉਸਤਾਦ ਅਸਲਮ ਸਾਹਿਬ ਹੋਣਾ ਦੇ ਕੋਲ। ਇਹ ਮਾਸ਼ਾਅੱਲਾ ਪੰਜਾਬੀ ਦੇ ਵਿੱਚ ਸੂਫੀਜ਼ਮ ਦੇ ਵਿੱਚ ਇਹਨਾਂ ਨੂੰ ਮਾਸ਼ਾਅੱਲਾ ਬੜਾ ਅਬੂਰ ਹਾਸਲ ਹੈ ਤੇ ਸਾਡੇ ਬਜ਼ੁਰਗ ਵੀ ਨੇ ਤੇ ਸਾਡੇ ਵੱਡੇ ਵੀ ਨੇ, ਸਾਡੇ ਨਾਲ ਬੜੀ ਸ਼ਫਕਤ ਤੇ ਸਾਡੇ ਨਾਲ ਪਿਆਰ ਕਰਦੇ ਨੇ। ਤੇ ਅਸੀਂ ਸਾਡਾ ਕਿ ਤੁਹਾਨੂੰ ਪਤਾ ਹੈ ਕਿ ਬੇਸਿਕਲੀ ਸਾਡਾ ਪ੍ਰੋਗਰਾਮ ਜਿਹੜਾ ਹੈ ਉਹ ਪੰਜਾਬ ਦੇ ਹਵਾਲੇ ਦੇ ਨਾਲ ਹੈ ਤੇ ਪੰਜਾਬ ਦੇ ਕਲਚਰ ਨੂੰ ਅਸੀਂ ਹੋ ਸਕਦਾ ਹੈ ਕਿ ਜਿੰਨਾ ਵੀ ਸਾਡੇ ਕੋਲ ਹੋ ਸਕਿਆ ਅਸੀਂ ਉਹਨੂੰ ਪ੍ਰਮੋਟ ਕਰਾਂਗੇ। ਤੇ ਇਸੇ ਲਿਹਾਜ਼ ਨਾਲ ਅਸੀਂ ਆਪਣੇ ਵੱਡਿਆਂ ਕੋਲ ਦੁਆਵਾਂ ਲੈਣ ਵੀ ਆਏ ਹਾਂ ਤੇ ਇਹਨਾਂ ਕੋਲ ਕੁਛ ਨਾ ਸੂਫੀਜ਼ਮ ਦੇ ਹਵਾਲੇ ਦੇ ਨਾਲ ਜਾਂ ਪੰਜਾਬੀ ਦੇ ਹਵਾਲੇ ਦੇ ਨਾਲ ਜੋ ਵੀ ਇਹਨਾਂ ਕੋਲ ਕੁਛ ਕਲਾਮ ਹੋਇਆ ਜਾਂ ਕੋਈ ਅਸ਼ਾਰ ਹੋਏ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਆਓ ਮਿਲਦੇ ਹਾਂ ਹਕੀਮ ਉਸਤਾਦ असलम साहब ਨਾਲ। अस्सलाम वालेकुम जी। वालेकुम सलाम। सर की हाल चाल जे ਤੁਹਾਡਾ? ठीक इमरान भाई, आप सुनाए? ठीक ठाक राजी बाजी। बड़ा अच्छा प्रोग्राम चल रहा है यार तेरा, बड़ी खुशी हुई है जो देखते हैं तेरे प्रोग्राम ਨੂੰ। ਬਸ ਜੀ ਤੁਹਾਡੀਆਂ ਦੁਆਵਾਂ ਨੇ, ਤੁਹਾਡਾ ਲੈ ਕੇ ਤੁਹਾਡੀਆਂ ਦੁਆਵਾਂ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਚੱਲਣਾ ਹੈ ਤੇ ਦੁਆ ਕਰਿਓ ਕਿ ਸਾਡਾ ਪ੍ਰੋਗਰਾਮ ਜਿਹੜਾ ਨਾ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਤੇ ਤੁਸੀਂ ਕੋਈ ਨਾ ਪੰਜਾਬੀ ਦੇ ਲਿਹਾਜ਼ ਦੇ ਨਾਲ ਨਾ ਕੋਈ ਸਾਨੂੰ ਜਿਹੜਾ ਨਾ ਕੋਈ ਸੂਫੀਜ਼ਮ ਦੇ ਵਿੱਚ ਅਗਰ ਤੁਸੀਂ ਕੋਈ ਸ਼ਾਇਰ ਜਾਂ ਕੋਈ ਚੀਜ਼ ਸਾਨੂੰ ਪੇਸ਼ ਕਰਨਾ ਚਾਹੁੰਦੇ, ਆਪਣੀ ਆਡੀਅנס ਨੂੰ ਪੇਸ਼ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਮੈਂ ਤੁਹਾਡੇ ਅੱਗੇ ਇਲਤਜਾ ਕਰਾਂਗਾ ਤੇ ਬਿਸਮਿਲ੍ਲਾ ਕਰੋ। नहीं इल्तजा दी इमरान भाई कोई लोड़ नहीं। देखो साढ़े इतने सूफियाना लोग बहुत होए ने और सूफियाना कलाम भी बहुत अच्छा लिखिया उन्होंने और पढ़ना भी चाहिए, सानू इते गौर भी करनी चाहिए है। तो जिमें बाबा बुल्ले शाह सरकार पंजाबी लिखी, पीर वारे शाह लिखी है, मियाँ मोहम्मद बख्श लिखी है, होर भी दीगर होर फ़कर लोग ने जिन्होंने बहुत लिखी है। तो बाबा बुल्ले शाह सरकार लिखिया कि बुल्ले शाह चल उथे वसीए जिथे सारे होण अकल दे अन्ने, ना कोई साडी जात पछाणे ना कोई सानू मन्ने। फिर कहंदे आ तुसी उच्चे, तुहाडी जात उच्ची, तुसी उच्च शरीफ दे रहण वाले, असां कसूरी, साडी जात कसूरी, असी विच कसूर दे रहण वाले। फिर कहंदे आ सरकार फरमांदे आ ऐसी प्रीत कर जैसे जलाहे की रीत, ਉਹਦਾ ਤੋੜਨ ਨਾਲ ਕੋਈ ਵਾਸਤਾ ਨਹੀਂ, ਉਹਦੀ ਗੰਢਣ ਨਾਲ ਪ੍ਰੀਤ। ਤੇ ਇਮਰਾਨ ਭਾਈ ਇਨਸ਼ਾਅੱਲਾ ਤੁਹਾਡੇ ਪ੍ਰੋਗਰਾਮ 'ਚ ਫਿਰ ਕਿਸੇ ਵੇਲੇ ਹਾਜ਼ਰ ਹੋਵਾਂਗੇ, ਫਿਰ ਕਿਸੇ ਵੇਲੇ ਤੁਹਾਨੂੰ ਇਨਸ਼ਾਅੱਲਾ ਤੁਸੀਂ ਸਾਨੂੰ ਮਦੂ ਕਰੋਗੇ, ਅਸੀਂ ਜ਼ਰੂਰ ਆਵਾਂਗੇ ਔਰ ਬੜਾ ਖੁੱਲ੍ਹ ਕੇ ਗਾਵਾਂਗੇ ਵੀ ਔਰ ਬਹੁਤ ਖੁੱਲ੍ਹ ਕੇ ਸੁਣਾਵਾਂਗੇ ਵੀ ਤੁਹਾਨੂੰ। ਅੱਛਾ ਹਕੀਮ ਸਾਹਿਬ, ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਸਾਡਾ ਪੰਜਾਬ ਦਾ, ਅਸੀਂ ਪੰਜਾਬੀ ਹਾਂ ਬੇਸਿਕਲੀ, ਪੰਜਾਬ ਦੇ ਵਿੱਚ ਰਹਿੰਦੇ ਹਾਂ, ਸਾਡਾ ਕਲਚਰ ਦਿਨ ਬ ਦਿਨ ਇਹ ਛੁਪਦਾ ਕਿਉਂ ਜਾ ਰਿਹਾ? ਹਾਲਾਂਕਿ ਤੁਸੀਂ ਦੇਖ ਸਕਦੇ ਹੋ ਇਹਦੀ ਨਿਸਬਤ ਇੰਡੀਆ ਦਾ ਜਿਹੜਾ ਪੰਜਾਬ ਹੈ ਉਹਨਾਂ ਨੇ ਇੰਨਾ ਪ੍ਰਮੋਟ ਕੀਤਾ ਆਪਣੇ ਪੰਜਾਬ ਨੂੰ, ਇੰਨਾ ਉਹ ਅੱਗੇ ਲੈ ਗਏ ਨੇ ਕਿ ਤੁਸੀਂ ਦੇਖ ਸਕਦੇ ਹੋ ਕੈਨੇਡਾ, ਬਾਹਰ ਯੂਰਪ ਦੇ ਵਿੱਚ ਹਰ ਪਾਸੇ ਪੰਜਾਬੀ ਹੁੰਦੀ ਪਈ ਹੈ। ਸਾਡੇ ਪਾਕਿਸਤਾਨ ਦੇ ਵਿੱਚ ਕਿਉਂ ਨਹੀਂ ਪੰਜਾਬੀ ਕਲਚਰ ਜਾਂ ਪੰਜਾਬੀ ਸਕਾਫਤ ਨੂੰ ਪ੍ਰਮੋਟ ਹੁੰਦਾ ਪਿਆ? ਸਾਡਾ ਬੇਸਿਕਲ ਪੰਜਾਬ ਸੂਬਾ ਪੰਜਾਬ ਪੰਜਾਬੀ ਕਿਹਾ ਜਾਂਦਾ ਯਾਨੀ ਕਿ, ਔਰ ਸਾਡੇ ਸੂਬਾ ਪੰਜਾਬ ਦੇ ਵਿੱਚ ਜ਼ਰੂਰ ਇਹ ਕਲਚਰ ਡਿਵੈਲਪ ਹੋਣਾ ਚਾਹੀਦਾ। ਇਹ ਮਿਸਟੇਕ ਕਹਿ ਲਾ ਜਾਂ ਕੋਈ ਗਫਲਤ ਕਹਿ ਲਾ, ਇਹ ਜ਼ਰੂਰ ਹੋ ਰਹੀ ਆ ਔਰ ਬਹੁਤ ਹੀ ਸ਼ਿੱਦਤ ਨਾਲ ਹੋ ਰਹੀ ਆ। ਇਹਨੂੰ ਉਜਾਗਰ ਕਰਨਾ ਚਾਹੀਦਾ ਕਿਉਂਕਿ ਜਿਹੜੀਆਂ ਕੌਮਾਂ ਆਪਣੇ ਆਈਡੀਅਲ ਨੂੰ ਭੁੱਲ ਜਾਂਦੀਆਂ, ਆਪਣੇ ਇਮੋਸ਼ਨਾਂ ਨੂੰ ਭੁੱਲ ਜਾਂਦੀਆਂ, ਉਹ ਤਬਾਹ ਹੋ ਜਾਂਦੀਆਂ। ਇਮਰਾਨ ਸਾਹਿਬ ਬਿਲਕੁਲ ਜੀ, ਬਹੁਤ ਅੱਛੀ ਗੱਲ ਕੀਤੀ ਜੀ ਹਕੀਮ ਅਸਲਮ ਸਾਹਿਬ ਹੋਣਾ ਨੇ। ਤੇ ਅਸੀਂ ਇਹਨਾਂ ਕੋ ਇੱਕ ਇਲਤਜਾ ਵੀ ਕਰਵਾਵਾਂਗੇ ਜੀ ਕਿ ਸਾਡੇ ਆਡੀਅנס ਵਾਸਤੇ ਜਿਹੜਾ ਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ ਤੇ ਲਾਈਕ ਵੀ ਕਰਨ। ਹਕੀਮ ਸਾਹਿਬ ਜ਼ਰਾ ਸਾਡੀ ਆਡੀਅנס ਨੂੰ ਕਹਿ ਦਿਓ ਜੀ। ਮੈਂ ਸਾਰਿਆਂ ਭਰਾਵਾਂ ਨੂੰ ਕਹਿਣਾ ਕਿ ਇਮਰਾਨ ਸਾਹਿਬ ਦਾ ਜਿਹੜਾ ਚੈਨਲ ਆ ਇਹਨੂੰ ਸਬਸਕ੍ਰਾਈਬ ਵੀ ਕਰੋ, ਇਹਨੂੰ ਲਾਈਕ ਵੀ ਕਰੋ, ਇਹਨੂੰ ਦੇਖਿਆ ਵੀ ਕਰੋ, ਇਹਨੂੰ ਸ਼ੇਅਰ ਵੀ ਕਰਿਆ ਕਰੋ। ਮੈਂ ਇਨਸ਼ਾ ਅੱਲਾਹ ਤਾਲਾ ਇਹਨਾਂ ਦੇ ਨਾਲ ਜਦੋਂ ਹੀ ਕਹਿਣਗੇ ਮੈਂ ਹਾਜ਼ਰ ਹਾਂ। ਮੈਂ ਜ਼ਰੂਰ ਪੰਜਾਬ ਦੇ ਉੱਤੇ ਜ਼ਰੂਰ ਨਾ ਕੁਝ ਰੱਖਾਂਗਾ, ਬਜ਼ੁਰਗਾਂ ਦੇ ਸ਼ੇਰ ਵੀ ਸੁਣਾਇਆ ਕਰਾਂਗੇ, ਬਜ਼ੁਰਗਾਂ ਦੀ ਗੱਲ ਵੀ ਦੱਸਿਆ ਕਰਾਂਗੇ। ਲਓ ਜੀ, ਅੱਜ ਦੇ ਵਾਸਤੇ ਅੱਲਾਹ ਹਾਫਿਜ਼।